ਅਗਲੀ ਖਬਰ ਵੱਲ ਚੱਲੀਏ। ਬ੍ਰਿਕਸ ਨੂੰ ਲੈ ਕੇ ਹੁਣ ਬ੍ਰਿਕਸ ਵਾਲਾ ਮਾਮਲਾ ਜਿਹੜਾ ਉਹ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਗਰਮਾ ਗਿਆ ਹੈਗਾ। ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ ਇਹ ਕਹਿ ਰਹੇ ਹੁਣ ਐਕਸਪੈਂਡ ਕਰ ਰਹੇ ਵੀ ਅਸੀਂ ਜੋ ਕਰੰਸੀ ਉਹ ਆਪਣੀ ਜੋ ਬ੍ਰਿਕਸ ਦੀ ਬਣਾ ਰਹੇ ਹੈਗੇ ਜੀਓ ਪੋਲੀਟੀਕਲ ਆਲਟਰਨੇਟਿਵ ਵੈਸਟਰਨ ਲੈਡ ਫਾਰਮ ਨੂੰ ਉਹ ਕਰ ਰਹੇ ਇੱਕ ਬ੍ਰਿਕਸ ਦੀ ਸਮਿਟ ਹੋਣ ਜਾ ਰਹੀ ਹੈਗੀ ਸੈਂਟਨ ਕਨਵੈਨਸ਼ਨ ਸੈਂਟਰ ਜੋਹਾਨਸਬਰਗ, ਸਾਊਥ ਅਫਰੀਕਾ ਦੇ ਵਿੱਚ। ਸੋ ਪੰਜੇ ਮੁਲਕਾਂ ਦੇ ਮੈਂਬਰ ਜੋ ਇਹਦੇ ਮੈਂਬਰ ਪੰਜੇ ਮੁਲਕਾਂ ਦੇ ਮੈਂਬਰ ਹੈਗੇ ਇਹਨਾਂ ਨੇ 3 ਦਿਨਾਂ ਦੀ ਸਮਿਟ ਜੋ ਜੋਹਾਨਸਬਰਗ ਦੇ ਵਿੱਚ ਰੱਖੀ ਅੱਜ ਸ਼ੁਰੂ ਹੋ ਜਾਣੀ ਆ ਉੱਥੇ ਤੇ ਇਹ ਤੋਂ ਬਾਅਦ ਇਹ ਵੀ ਲੱਗਦਾ ਕਹਿੰਦੇ ਵੀ ਸ਼ਾਇਦ ਗਰੁੱਪ ਆਫ 7 ਹੋ ਜਾਣ। 14 ਸਾਲ ਪਹਿਲਾਂ ਬ੍ਰਿਕਸ ਬਣੀ ਸੀ ਤੇ ਉਦੋਂ ਤੋਂ ਹੀ ਇਹ ਰੌਲਾ ਚੱਲ ਰਿਹਾ ਸੀ ਵੀ ਡਾਲਰ ਨੂੰ ਕਿਸ ਤਰ੍ਹਾਂ ਰਿਪਲੇਸ ਕੀਤਾ ਜਾਵੇ। ਜਦੋਂ ਤੋਂ ਰਸ਼ੀਆ ਵਾਲਿਆਂ ਨੇ ਯੂਕਰੇਨ ਨੂੰ ਇਨਵੇਜਨ ਕੀਤੀ ਉਦੋਂ ਤੋਂ ਹੀ ਟ੍ਰੇਡ ਵਾਰ ਲੱਗੀ ਸੀ ਸੇਮ ਟਾਈਮ ਤੇ ਬੀਜਿੰਗ ਦੀ ਤੇ ਵਾਸ਼ਿੰਗਟਨ ਦੀ। ਸੋ ਦੋਨੋਂ ਹੀ ਰਸ਼ੀਆ ਤੇ ਚਾਈਨਾ ਇਸ ਵੇਲੇ ਕਾਫੀ ਹੀਟ ਫੀਲ ਕਰ ਰਹੇ ਹੈਗੇ ਰਸ਼ੀਆ ਵਾਲੇ ਲੜਾਈ ਕਰਕੇ। ਚਾਈਨਾ ਵਾਲਿਆਂ ਦੇ ਉੱਤੇ ਜੋ ਟ੍ਰੇਡ ਵਾਰ ਐਮਬਾਰਗੋ ਲੱਗੀ ਉਹ ਬਹੁਤ ਤੇ ਹੁਣ ਇੱਕ ਨਵੀਂ ਇੰਟਰਨੈਸ਼ਨਲ ਕੋਲੀਸ਼ਨ ਐਕਟਿਵ ਕਰ ਰਹੇ ਹੈਗੇ। ਦਰਜਨ ਦੇ ਕਰੀਬ ਹੋਰ ਮੁਲਕਾਂ ਨੇ ਵੀ ਇਹਦੇ ਵਿੱਚ ਜੁਆਇਨ ਕਰਨ ਨੂੰ ਇੰਟਰਸਟ ਆਪਣਾ ਸ਼ੋਅ ਕੀਤਾ, ਜਿਹਦੇ ਵਿੱਚ ਅਰਜਨਟੀਨਾ ਨਾਈਜੀਰੀਆ, ਈਰਾਨ, ਬੈਲਾਰੂਸ, ਸਾਊਦੀ ਅਰੇਬੀਆ ਤੇ ਇੰਡੋਨੇਸ਼ੀਆ। ਸੋ ਜੇ ਓਵਰਆਲ ਕਹਿੰਦੇ ਦੇਖਿਆ ਜਾਵੇ ਤੇ ਇਹ ਜਿਹੜਾ ਬ੍ਰਿਕਸ ਦਾ ਬਲੌਕ 40% ਦੁਨੀਆ ਦੀ ਪੋਪੂਲੇਸ਼ਨ ਬਣਦਾ ਤੇ ਕੁਆਟਰ ਆਫ ਇਕਨੋਮੀ ਦੁਨੀਆ ਦੀ। ਚਾਈਨਾ ਦਾ ਲੀਡਰ ਜਿਹੜਾ ਜੀ ਜਿੰਗਪਿੰਗ ਉਹਨ ਸਟੇਟ ਵਿਜ਼ਿਟ ਜੋ ਪ੍ਰੈਜ਼ੀਡੈਂਟ ਸਾਇਰਲ ਰਾਮਾਫੋਸਾ ਸਾਊਥ ਅਫਰੀਕਾ ਦਾ ਉਹਦੇ ਨਾਲ ਕੀਤੀ ਪ੍ਰੀਟੋਰੀਆ ਏਰੀਏ ਦੇ ਵਿੱਚ ਤੇ ਉਹ ਜੋਹਾਨਸਬਰਗ ਵੀ ਇਸ ਸਮਿਟ ਦੇ ਵਿੱਚ ਪਹੁੰਚਣ ਜਾ ਰਹੇ ਹੈਗੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਲਰੇਡੀ ਸਭ ਤੋਂ ਅੱਗੇ ਪਹੁੰਚ ਚੁੱਕੇ ਜੋਹਾਨਸਬਰਗ ਦੇ ਵਿੱਚ ਤੇ ਇਹ ਟਾਈਮਜ਼ ਆਫ ਇੰਡੀਆ ਨੇ ਰਿਪੋਰਟ ਕੀਤਾ ਤੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਰਸ਼ੀਆ ਵਾਲੇ ਉਹ ਵਰਚੁਅਲੀ ਅਪੀਅਰ ਹੋਊਗਾ ਕਿਉਂਕਿ ਉਹਨਾਂ ਦੇ ਜੋ ਇੰਟਰਨੈਸ਼ਨਲ ਅਰੈਸਟ ਵਾਰੰਟ ਕ੍ਰਾਈਮ ਅਗੇਂਸਟ ਹਿਊਮੈਨਿਟੀ ਕਰਕੇ ਜਾਰੀ ਕੀਤੇ ਹੋਏ ਹੈਗੇ। ਸੋ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਕਿਸੇ ਮੁਲਕ ਵੱਲੋਂ ਕਿਉਂਕਿ ਜੋ ਕ੍ਰਾਈਮਸ ਇਸ ਜੰਗ ਦੇ ਵਿੱਚ ਯੂਕਰੇਨ ਦੇ ਅਗੇਂਸਟ ਉਹਨਾਂ ਨੇ ਕੀਤੇ ਹੈਗੇ ਮਿਸਟਰ ਜੀ ਤੇ ਮਿਸਟਰ ਰਾਮਾਫੋਸਾ ਇੱਕ ਯੂਨੀਅਨ ਬਿਲਡਿੰਗਸ ਹੈਗੀ ਜਿੱਥੇ ਸਟੇਟ ਆਫ ਪ੍ਰੈਜ਼ੀਡੈਂਸੀ ਐਡਮਿਨਿਸਟ੍ਰੇਸ਼ਨ ਕੈਪੀਟਲ ਪ੍ਰੀਟੋਰੀਆ ਉੱਥੇ ਮਿਲੇ ਹੈਗੇ ਜੀ ਬਿਲਕੁਲ। ਬ੍ਰਿਕਸ ਇੱਕ ਬਹੁਤ ਵੱਡਾ ਇੱਕ ਅਲਟਰਨੇਟ ਦੇ ਤੌਰ ਦੇ ਉੱਤੇ ਵੈਸਟਰਨ ਪਾਵਰ ਦੇ ਬਰਾਬਰ ਉਹ ਆ ਰਿਹਾ ਹੈਗਾ ਇੰਡੀਆ ਤੇ ਆਈ ਥਿੰਕ ਸਾਊਦੀ ਦੇ ਦਰਮਿਆਨ ਇੱਕ ਸਮਝੌਤਾ ਹੋਇਆ ਹੈ ਜਿਸ ਵਿੱਚ ਉਹਨਾਂ ਨੇ ਅਮਰੀਕੀ ਡਾਲਰ ਨੂੰ ਛੱਡ ਕੇ ਜਿਹੜਾ ਐਕਸਪੋਰਟ ਇੰਪੋਰਟ ਉਸ ਕਰੰਸੀ ਵਿੱਚ ਕਰਨ ਬਾਰੇ ਸੋਚ ਰਹੇ ਉਹਨੂੰ ਸ਼ਾਇਦ ਉਹਨਾਂ ਨੇ ਹਾਮੀ ਜਿਹੜੀ ਉਹ ਭਰੀ ਲਗਾਤਾਰ ਇਸ ਦੇ ਵਿੱਚ ਹੋਰ ਮੁਲਕਾਂ ਦਾ ਜਿਹੜਾ ਉਹ ਜਾਣਾ ਇੱਥੋਂ ਇਹ ਲੱਗਦਾ ਵੀ ਵੈਸਟਰਨ ਮੁਲਕਾਂ ਦੀ ਜਿਹੜੀ ਕਮਾਂਡ ਉਸ ਦੇ ਵਿੱਚ ਅਸਰ 100% ਜਿਹੜਾ ਉਹ ਪੈ ਰਿਹਾ ਹੈਗਾ ਸੋ ਇਹ ਅੱਗੇ ਕਿੱਥੇ ਤੱਕ ਜਾਊਗੀ ਗੱਲ ਇਹ ਤਾਂ ਅਜੇ ਪਤਾ ਨਹੀਂ ਹੈਗਾ ਪਰ ਲੈਟਸ ਸੀ ਅੱਗੇ ਜਾਣਾ ਕੀ ਹੋਣਾ ਕੀ ਇੱਕ ਡੈਫੀਨੇਟਲੀ ਇੱਕ ਨਵੀਂ ਧਿਰ ਜਿਹੜੀ ਉਹ ਭਜ ਰਹੀ ਹੈ। ਪਿਛਲੇ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਇਹਨਾਂ ਮੁਲਕਾਂ ਨੂੰ ਆਪਸ ਦੇ ਵਿੱਚ ਇਸ ਬਾਬਤ ਗੱਲਬਾਤ ਕਰਦੇ ਹੋਏ। ਹੁਣ ਇਹ ਵੀ ਗੱਲ ਨਾਲ ਜ਼ਿਕਰਯੋਗ ਤੇ ਗੌਰ ਕਰਨ ਵਾਲੀ ਵੀ ਰੂਸ ਤੇ ਜਿਹੜਾ ਚੀਨ ਉਹ ਗੁੱਠੇ ਲਾਈਨ ਲੱਗੇ ਤੇ ਬਾਕੀ ਮੁਲਕਾਂ ਦੀ ਮਦਦ ਦੇ ਨਾਲ ਹੁਣ ਉਹਨਾਂ ਦੇ ਮੋਢੇ ਤੇ ਰੱਖ ਕੇ ਲੱਗਦਾ ਇਹ ਬੰਦੂਕ ਵੀ ਜਿਹੜਾ ਉਹ ਚਲਾ ਸਕਦੇ ਨੇ। ਸੋ ਹੁਣ ਦੇਖੋ ਕੀ ਜਿਹੜਾ ਇਹ ਬਣਦਾ ਹਰ ਇੱਕ ਮੁਲਕ ਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪਤਾ ਨਹੀਂ ਲੱਗਦਾ ਕਦੋਂ ਕਿੱਦਾਂ ਜਿਹੜੀ ਸਥਿਤੀਆਂ ਜਿਹੜੀਆਂ ਉਹ ਬਦਲ ਜਾ ਸਕਦੀਆਂ ਨੇ। ਜੀ ਤੇ ਆਪਾਂ ਬੈਲਾਰੂਸ ਦੀ ਗੱਲ ਕਰਦੇ ਸੀ ਕਿਉਂਕਿ ਬ੍ਰਿਕਸ ਦੇ ਨਾਲ ਉਹ ਵੀ ਜੁਆਇਨ ਕਰਨ ਨੂੰ ਫਿਰਦਾ ਤੇ ਅੱਜ ਯੂਨਾਈਟਿਡ ਸਟੇਟਸ ਨੇ ਜਿੰਨੇ ਵੀ ਅਮਰੀਕਨ ਬੈਲਾਰੂਸ ਦੇ ਵਿੱਚ ਰਹਿੰਦੇ ਉਹਨਾਂ ਨੂੰ ਕਿਹਾ ਵੀ ਇਮੀਡੀਏਟਲੀ ਉਸ ਮੁਲਕ ਨੂੰ ਤੁਸੀਂ ਛੱਡ ਦਿਓ ਇਮੀਡੀਏਟਲੀ ਲੀਵ ਬੈਲਾਰੂਸ ਕਿਉਂਕਿ ਜੋ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਹੈਗੀ ਉਹ ਇਸ ਬੈਲਾਰੂਸ ਜਿਹੜਾ ਉੱਥੇ ਐਕਸਪੈਂਡ ਹੋ ਸਕਦੀ ਸੋ ਯੂਐਸ ਦੀ ਐਮਬੈਸੀ ਜੋ ਮਿੰਸਕ ਟਾਊਨ ਬੈਲਾਰੂਸ ਦੀ ਕੈਪੀਟਲ ਦੇ ਵਿੱਚ
ਉਹਨਾਂ ਨੇ ਆਲਰੇਡੀ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈਗੀ ਆ, ਕਿਉਂਕਿ ਰਸ਼ੀਆ ਵਾਲਿਆਂ ਨੂੰ ਵਾਰ-ਵਾਰ ਉਹ ਸਪੋਰਟ ਕਰ ਰਹੇ ਆ ਬੈਲਾਰੂਸ ਵਾਲੇ, ਤੇ ਉਹ ਯੂਕਰੇਨ ਦੇ ਉੱਤੇ ਅਟੈਕ ਹੋ ਰਿਹਾ। ਸੋ ਹੋ ਸਕਦਾ ਅਮਰੀਕਾ ਵਾਲਿਆਂ ਨੂੰ ਵੀ ਲੱਗਦਾ ਹੋਵੇ ਵੀ ਬੈਲਾਰੂਸ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਹੋ ਸਕਦਾ, ਤੇ ਅਮਰੀਕਨ ਜੋ ਆ ਉਹ ਹਰਟ ਹੋ ਸਕਦੇ ਹੈਗੇ ਆ। ਤੇ ਲਿਥੁਆਨੀਆ ਨੇ 2 ਬਾਰਡਰ ਆਪਣੇ ਕਲੋਜ਼ ਕਰ ਦਿੱਤੇ ਹੈਗੇ ਆ। ਈਵਨ ਜੋ ਬੈਲਾਰੂਸ ਨੂੰ ਜਾਣ ਵਾਲਾ ਆ ਉਹ ਵੀ ਕਾਫੀ ਸਟ੍ਰਿਕਟ ਕੀਤਾ ਹੋਇਆ ਹੈਗਾ। ਲਿਥੁਆਨੀਆ, ਪੋਲੈਂਡ, ਲਟਵੀਆ, ਇਹ ਸਾਰੇ ਮੈਂਬਰ ਜੋ ਆ ਇਹ ਯੂਰਪੀਅਨ ਯੂਨੀਅਨ ਦੇ ਹੈਗੇ ਆ, ਤੇ ਸਾਰੇ ਜਣੇ ਇਹ ਸੋਚ ਰਹੇ ਆ ਵੀ ਅਸੀਂ ਜਿੰਨੇ ਵੀ ਉਹਨਾਂ ਦੇ ਬਾਰਡਰ ਲੱਗਦੇ ਹੈਗੇ ਆ ਬੈਲਾਰੂਸ ਦੇ ਨਾਲ ਵੀ, ਉਹ ਵੀ ਕਲੋਜ਼ ਕਰਨ ਲਈ ਸੋਚ ਰਹੇ ਆ, ਤੇ ਐਮਬੈਸੀਜ਼ ਨੂੰ ਵਾਰਨਿੰਗ ਦੇ ਦਿੱਤੀ ਗਈ ਹੈਗੀ।